लागो करके छड़ी लागो करके पटा खोल देंदा पटा ला दे ਉਹ ਨਹੀਂ ਮਰਦਾ ਕੀ ਏਡੀ ਛੇਤੀ ਮਰ ਜਾਣਾ ਦੱਸ ਕਿਤੇ ਮੌਤ ਏਡੀ ਉੱਤੇ ਪਈ ਆ ਅੱਜ ਦੋਸਤੋ ਮੈਂ ਤੁਹਾਨੂੰ ਆਪਣੇ ਨਹੀਂ ਅੱਜ ਮੈਂ ਤੁਹਾਨੂੰ ਜੰਗਲੀ ਕਬੂਤਰ ਦਿਖਾਉਣਾ ਬਰਸਣ ਭੇਜਿਆ ਜੇ ਤੇ ਚੈੱਕ ਕਰੋ ਬਰਸਣ ਤੇ ਆਏ ਆ ਤੁਹਾਨੂੰ ਫੁੱਲ ਜ਼ੂਮ ਕਰਕੇ ਚੈੱਕ ਕਰਾਉਣਾ ਆ ਕਾਫੀ ਦੇਰ ਦੇ ਇੱਥੇ ਘੁੰਮ ਰਿਹਾ ਸੀ ਉਹ ਦੇਖੋ ਪਰਲੇ ਖੇਤਾਂ 'ਚ ਬੈਠੇ ਹਨ ਇੱਧਰ ਆ ਗਿਆ ਮਾਸ਼ਾਅੱਲਾ ਉੜ ਗਿਆ ਪਤਾ ਨਹੀਂ ਮੇਰੀ ਆਵਾਜ਼ ਸੁਣ ਕੇ ਉੜ ਗਿਆ ਵੇਖੋ ਹੋ ਗਏ ਸਾਰੇ ਹੋ ਗਏ ਇਹ ਉਧਰ ਚਲੇ ਗਿਆ ਜਿੱਧਰ ਦੂਸਰੇ ਨਾ ਉਧਰ ਚਲੇ ਗਿਆ ਉੜ ਜਾਂਦੇ ਆਏ ਕਾ ਚੁਗਦਾ ਪਿਆ ਹਲੇ ਵੀ ਇਹ ਬਰਸਣ ਦਾ ਕੋਈ ਬੀਬੂ ਇੱਥੇ ਚੁਗਦੇ ਆ ਭਾਈ ਬੜੇ ਕਬੂਤਰ ਉਡਾਰਾਂ ਦੀ ਡਾਰ ਹੀ ਫਿਰਦੀ ਹੈ ਦੋ ਦੋਸਤੋ ਉਹ ਉੱਤੇ ਉੜੇ ਜਾਂਦੇ ਇੱਧਰ ਆ ਗਿਆ ਕਿੱਧਰ ਗਿਆ ਇੱਥੇ ਕਿ ਦਰਖਤ ਦੇ ਉੱਲੇ ਹੀ ਹੋ ਗਿਆ ਪਤਾ ਨਹੀਂ ਹਾਂਜੀ ਅਸਲਾਮ ਵਾਲੇਕਮ ਤੇ ਕੀ ਹਾਲ ਹੈ ਸਾਰੇ ਦੋਸਤਾਂ ਦਾ ਜਨਾਬ ਦਿਲ ਤੇ ਮੇਰਾ ਕਰਦਾ ਕਿ ਮੈਂ ਛਾਲ ਮਾਰਾਂ ਜਾਲ ਲਾਵਾਂ ਤੇ ਸਾਰੇ ਚੱਕ ਲਿਆ ਕੇ ਬਰਾਂਦੇ ਛੱਡ ਦੇਵਾਂ ਫਿਰ ਸੋਚਦਾ ਯਾਰ ਇਹ ਜੰਗਲੀ ਹੈਗੇ ਇਹਨਾਂ ਦੇ ਪਤਾ ਨਹੀਂ ਕਿੱਥੇ ਕੋਈ ਬੱਚੇ ਹੋਣੇ ਆਂਡੇ ਹੋਣੇ ਆ ਤੇ ਬਾਦਲ ਹੈ ਬੜੇ ਸੋਹਣੇ ਆ ਖੂਬਸੂਰਤ ਐਨ ਪਰ ਸ਼ਰ ਗਰਦਨਾ ਸ਼ਦਨਾ ਕਲਰ ਸ਼ਦਰ ਬੜੇ ਪਿਆਰੇ ਇਹਨਾਂ ਦੇ ਵਿੱਚ ਇੱਕ ਚਿੱਟਾ ਜਿਹਾ ਨਜ਼ਰ ਵੀ ਮੈਨੂੰ ਆਇਆ ਸੀਗਾ ਇੱਕ ਉਹ ਫਿਰਦਾ ਨਾ ਹੁਣ ਇਹ ਪਤਾ ਨਹੀਂ ਜੰਗਲੀ ਬਣਦੇ ਕਿੱਦਾਂ ਜਾਂ ਆਵਾਰਾ ਜਿਹੜੇ ਰਹਿਣ ਲੱਗ ਪੈਂਦੇ ਉਹ ਹੁੰਦੇ ਜਾਂ ਕੋਈ ਨਸਲ ਹੀ ਐਸੀ ਜੰਗਲੀਆਂ ਦੀ ਹੈ ਇਹ ਤੈਨੂੰ ਸਮਝੋ ਬਾਹਰ ਹੱਥ 'ਚ ਫੜਿਆ ਹੋਵੇ ਕਰੀਬ ਹੋਵੇ ਤਾਂ ਪਤਾ ਚੱਲੇਗਾ ਕੀ ਚੀਜ਼ ਆ ਤੇ ਉਹ ਉਧਰ ਕਾਫੀ ਹਲੇ ਵੀ ਫਿਰ ਰਹੇ ਉਹ ਪਰਲੀ ਸਾਈਡ ਤੇ ਵੀ ਨਾ ਬਹਰਹਾਲ ਮੈਂ ਦੋਸਤੋ ਬਾਹਰ ਸਿਰਫ ਇਸ ਕਰਕੇ ਨਹੀਂ ਜਾਣਾ ਕਿ ਜੇ ਮੈਂ ਬਾਹਰ ਚਲਾ ਗਿਆ ਮੈਨੂੰ ਵੇਖ ਕੇ ਉੱਡ ਜਾਣਾ ਉਹ ਵੇਖੋ ਜਿਹੜਾ ਮੈਂ ਤੁਹਾਨੂੰ ਵੀਡੀਓ 'ਚ ਪਹਿਲੇ ਵਿਖਾਇਆ ਉਹ ਹਲੇ ਇਕੱਲਾ ਫਿਰਦਾ ਕਿਉਂਕਿ ਜਿੱਦਾਂ ਦੇ ਮੈਂ ਕਰੀਬ ਜਾਣਾ ਇਹਨਾਂ ਨੂੰ ਤੁਰੈਟ ਹੋ ਜਾਣਾ ਹੈਗਾ ਇਹ ਤੇ ਕੋਈ ਪ੍ਰੋਪਰ ਉਹ ਉਡਾ ਰਹੀ ਉਹ ਵੇਖੋ ਵੱਡੀ ਵੱਡੀ ਉਡਾ ਰਹੀ ਉਹ ਦੇਖੋ ਕਿੰਨੇ ਆਏ ਉਹ ਦੇਖੋ ਉਹ ਮਾਸ਼ਾਅੱਲਾ ਆ ਵੇਖੋ ਆ ਗਿਆ ਉਹ ਆ ਗਿਆ ਵੇਖੋ ਕਿੰਨੇ ਆ ਗਿਆ ਉਹ ਦੇਖੋ ਆ ਵਿੱਚ ਇੱਕ ਚਿੱਟਾ ਜਿਹਾ ਵੀ ਹੋਣਾ ਇਹਨਾਂ ਦੇ ਇੱਥੇ ਨਾ ਉਹ ਮਾਸ਼ਾਅੱਲਾ ਸਾਰੇ ਇੱਥੇ ਮੇਰੇ ਲਾਗੇ ਆ ਗਿਆ ਭਾਈ ਉਹ ਦੇਖੋ ਜਿੱਥੇ ਇੱਕ ਆ ਕੇ ਬੈਠਾ ਤੇ ਸਾਰੇ ਆ ਕੇ ਬਹਿ ਗਿਆ ਉਹ ਵੇਖੋ ਇਹ ਫੜੇ ਜਾ ਸਕਦੇ ਆ ਜਿਨ੍ਹਾਂ ਨੂੰ ਕੋਈ ਜਾਲ ਜੂਲ ਲਾਇਆ ਹੋਵੇ ਨਾ ਉਹ ਕਿੰਨੇ ਆ ਗਿਆ ਵੇਖੋ ਇਹ ਫੜੇ ਜਾ ਸਕਦੇ ਜਿਨ੍ਹਾਂ ਨੂੰ ਕੋਈ ਜਾਲ ਜੂਲ ਪ੍ਰੋਪਰ ਲਾਇਆ ਹੋਵੇ ਇੱਕ ਹੋਰ ਆ ਗਿਆ ਤਕਰੀਬਨ ਕਿੰਨੇ ਹੋਣੇ ਮੇਰੀ ਗਿਣਤੀ ਤੋਂ ਬਾਹਰ ਹੀ ਹੋਣੇ 50-60 ਤੋਂ ਜ਼ਿਆਦਾ ਕਬੂਤਰ ਮਾਸ਼ਾਅੱਲਾ ਹੋਣੇ ਜਿਹੜੇ ਇਸ ਟਾਈਮ ਆ ਕੇ ਬੈਠੇ ਔਰ ਦੋ ਆ ਰਹੇ ਕਿ ਜੋੜੇ ਹੋਣੇ ਆ ਨਾ ਉਹ ਗੁਟਕਣ ਲੱਗ ਪਿਆ ਵੇਖੋ ਇਹ ਨਜ਼ਰ ਆਇਆ ਜੀ ਇਹ ਕਬੂਤਰ ਗੁਟਕ ਰਿਹਾ ਉਹ ਨਾਲ ਦੇ ਕਬੂਤਰੀ ਦੋਵੇਂ ਇਕੱਠੇ ਆ ਕੇ ਬਾਅਦ 'ਚ ਬੈਠੇ ਆ ਕੇ ਉਹ ਦੇਖੋ ਕਿਸ ਤਰ੍ਹਾਂ ਮਾਸ਼ਾਅੱਲਾ ਲੱਗੇ ਹੋਏ ਭਾਈ ਹੈਗੇ ਸਾਰੇ ਇੱਕੋ ਕਲਰ ਦੇ ਹੀ ਤਕਰੀਬਨ ਇਹਨਾਂ ਵਿੱਚ ਇੱਕ ਚਿੱਟਾ ਨਜ਼ਰ ਆਇਆ ਸੀ ਮੈਨੂੰ ਇੱਥੇ ਦਾਣੇ ਸੱਟੇ ਹੋਣ ਨਾ ਵੈਸੇ ਲੈ ਮੈਂ ਦਾਣੇ ਨਾ ਹੀ ਲਿਆ ਤੇ ਉੱਡ ਗਏ ਬੜੇ ਤੇਜ਼ ਆ ਕਿੰਨੇ ਹੀ ਕਬੂਤਰ ਆ ਦੋਸਤੋ ਮੋਟੀ ਗਿਣਤੀ ਕੀਤੀ ਹੈ ਤੇ 32 ਕਬੂਤਰ ਬਣੇ ਤੇ 32 ਨਾਲੋਂ ਵੀ ਜ਼ਿਆਦਾ ਹੋਣੇ ਮਾਸ਼ਾਅੱਲਾ ਤੇ ਸਾਰੇ ਬੜੇ ਸੋਹਣੇ ਮੋਟੇ ਤਾਜ਼ੇ ਕਬੂਤਰ ਆ ਐਨ ਟਪ ਕਰਦੇ ਕਦੀ ਐਨ ਉੱਡਦੇ ਕਦੀ ਆਉਣ ਦੇਖੋ ਨਾ ਮੁਖਤਲਿਫ ਕਲਰਾਂ ਦੇ ਵਿੱਚ ਆ ਸਾਰੇ ਮਤਲਬ ਕਿ ਕੋਈ ਬੱਚੇ ਹੋਣੇ ਕੋਈ ਜਵਾਨ ਹੋਣੇ ਆ ਵਿੱਚ ਖੂਬਸੂਰਤ ਨੇ ਔਰ ਸਾਰੇ ਇਕੱਠੇ ਉੱਡਦੇ ਆ ਵੇਖੋ ਉਹ ਉੱਡੇ ਨਾ ਇਹ ਉੱਡ ਕੇ ਇੱਧਰ ਆਏ ਇਹਨਾਂ ਨੇ ਉੱਡ ਕੇ ਇੱਧਰ ਆ ਜਾਣਾ ਇਹ ਦੋ ਉੱਡੇ ਜੋੜਾ ਹੋਣੇ ਆ ਨਾ ਚੱਲਾਂਗੇ ਹੁਣ ਬਾਹਰ ਤਾਂ ਬਾਹਰ ਜਾ ਕੇ ਉਹ ਯਾਰ ਵੇਖਿਆ ਮੈਂ ਜਾਂ ਗੇਟ ਖੋਲਿਆ ਸਾਰੇ ਉੱਡ ਗਏ ਹੋ ਗਏ ਨਾ ਸਾਰੇ ਉੱਡ ਗਏ ਕਿੰਨੀ ਜਲਦੀ ਉਹਨਾਂ ਨੂੰ ਪਤਾ ਲੱਗਾ ਸਾਰੇ ਨਿਕਲ ਗਏ ਉਹ ਉਧਰ ਜਾ ਕੇ ਬਹਿ ਗਏ ਉਹ ਦੂਸਰੇ ਖੇਤ 'ਚ ਚਲੇ ਗਏ ਉਧਰੋਂ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਜਾਂ ਗੇਟ ਖੋਲਣ ਦੀ ਆਵਾਜ਼ ਆਈ ਹੈ ਤੇ ਤੁਰਰਾਟ ਹੋ ਗਿਆ ਸਾਰੇ ਬਹੁਤ ਸਿਆਣੇ ਆ ਭਾਈ ਉਹ ਜਾਂਦੇ ਉਹਨੂੰ ਪਤਾ ਲੱਗ ਗਿਆ ਕਿ ਬੰਦਾ ਚੜ ਗਿਆ ਸਾਡੇ ਸਿਰ ਹੋਵੇ ਅੱਛਾ ਉੱਡਦੇ ਸਾਰੇ ਇਕੱਠੇ ਹੀ ਆ ਹਾਂ ਕਹਾਣੀ ਨਹੀਂ ਪੜ੍ਹੀ ਉਰਦੂ ਦੀ ਕਿਤਾਬ ਦੇ ਵਿੱਚ ਹਾਂ ਕਿਹੜੀ ਭਲਾ ਆਹੋ ਉਹ ਵੇਖੋ ਸਾਰੇ ਇਕੱਠੇ ਹੀ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਚੜ ਗਿਆ ਸਾਡੇ ਸਿਰ ਤੇ ਉਹ ਉਧਰੋਂ ਪਰੇ ਨੂੰ ਨਿਕਲ ਗਿਆ ਵੇਲ ਉਹ ਇੱਕ ਲਾਲ ਵੀ ਹੈਗਾ ਜਿੱਦਾਂ ਸਾਡਾ ਕਬੂਤਰ ਹੈ ਨਾ ਉਹਦੇ ਨਾਲ ਦਾ ਇੱਕ ਲਾਲ ਵੀ ਹੈਗਾ ਆ ਉਹ ਬੈਠਾ ਉਹ ਸਰਾਜੀਆ ਜਿਹਾ ਬੈਠਾ ਹੋਇਆ ਲਾਲ ਵੀ ਤੇ ਆ ਜਨਾਬ ਬਣਾ ਲਿਆ ਜੇ ਇੰਤਜ਼ਾਮ ਅੱਜ ਦੁਪਹਿਰ ਹੋਣੀ ਆਏ ਤੇ ਮੈਂ ਕਿਹਾ ਟੀਕਾ ਤੇ ਲਵਾ ਕੇ ਜਾਓ ਨਾਲ ਜਰਾ ਕੁੱਤੀ ਨੂੰ ਅੱਜ ਨਾ ਤੇ ਉਦਣ ਦਾ ਲਿਆਂਦਾ ਮੇਰੇ ਕੋਲ ਲਾ ਹੀ ਨਹੀਂ ਹੋਇਆ ਕੱਲੀ ਵੱਡੀ ਤੇਜ਼ ਆ ਮੇਰੇ ਕੋਲ ਕਾਬੂ ਹੀ ਨਹੀਂ ਆਉਂਦੀ ਫੜਕ ਨਹੀਂ ਹੁੰਦੀ ਹੈਗੀ ਤੇ ਪੰਜੇ ਮਾਰਦੀ ਆ ਅੱਜ ਦੁਪਹਿਰ ਹੋਣੀ ਆਏ ਤੁਹਾਨੂੰ ਦਿਖਾਉਣਾ ਇਹ ਅੱਜ ਫੇਰ ਜਨਾਬ ਕਮਾਂਡੋ ਦੀ ਲੜਾਈ ਵੇਖੀ ਇਹਨਾਂ ਨੇ ਤੇ ਅੱਜ ਕਿਸੇ ਕੰਮ ਕਰਦੇ ਭਲਾ ਸਦਾਕਤ 'ਚ ਖੁੱਲਿਆਂ ਵਾਲੇ ਤੇ ਹੈਗੇ ਸਤਿਆਣੇ ਦੇ ਆ ਤੇ ਅੱਜ ਵਾਪਸੀ ਤੇ ਜਨਾਬ ਕੰਮ ਤੋਂ ਫੇਰ ਮੇਰੇ ਕੋਲ ਆਏ ਤੇ ਮੈਂ ਕਿਹਾ ਅੱਧਾ ਕੁ ਘੰਟਾ ਦਿਓ ਸਿਰਫ 30-35 ਮਿੰਟ ਜ਼ਿਆਦਾ 40 ਮਿੰਟ ਲੱਗਣੇ ਠੀਕ ਆ ਜਦੋਂ ਆ ਜਾਓ ਗਏ ਫਸ ਜਾਓ ਗਏ ਸ਼ਿਕੰਜੇ 'ਚ ਫੇਰ ਤਾਂ ਜਿੱਦਾਂ ਮਰਜ਼ੀ ਟਾਈਮ ਭਾਈ ਲਵਾਓ ਤੁਸੀਂ ਤੇ ਮੈਂ ਹੁਣ ਇਹਦੇ ਵਿੱਚ ਨਾ ਇੰਜੈਕਸ਼ਨ ਲੈਣ ਉਹਨੂੰ ਭੇਜਿਆ ਘਰ ਦੂਆ ਇਹਨਾਂ ਦਾ ਕਜ਼ਨ ਆਇਆ ਨਾਲ ਤੇ ਇਹ ਸੈੱਟ ਕਰਕੇ ਵੀ ਮੈਂ ਕਿਹਾ ਤੈਨੂੰ ਹੀ ਦਵਾਂਗਾ ਠੀਕ ਆ ਤੇ ਬੜਾ ਰਾਜ਼ੀ ਹੋਇਆ ਸਲਾਨ ਭਾਈ ਹੁਣ ਤਾਂ ਘੰਟਾ ਲੱਗ ਜਾ ਤੇ ਕੋਈ ਗੱਲ ਨਹੀਂ ਕਹਿ ਰਹਾ ਬੜਾ ਰਾਜ਼ੀ ਹੋਇਆ ਕਿਉਂਕਿ ਕੁੱਤੀ ਨਾ ਰੱਖਣੇ ਵਾਲੀ ਆ ਚੰਗੀ ਆ ਕੁੱਤੀ
ਤੇ ਇਹ ਨਾ ਮੈਂ ਕਿਹਾ ਇਹਦੇ ਦਿਲ 'ਚ ਕਿਤੇ ਆਵੇ ਕਿ ਰਸਲਾਨ ਭਾਈ ਨੇ ਮੈਨੂੰ ਦੇਣੀ ਹੈ ਤੇ ਪਾਣੀ ਬਿਮਾਰ ਕਰਕੇ। ਮੈਂ ਇਹ ਗੱਲ ਪਹਿਲਾਂ ਪੁੱਛ ਲਾ ਬੇਸ਼ੱਕ ਮੈਂ ਤੁਹਾਨੂੰ ਦਿਖਾਉਣਾ। ਮੈਂ ਤੈਨੂੰ ਕੀ ਗੱਲ ਕਹੀ ਸੀ ਵੀ ਠੀਕ ਆਉ ਜਦੋਂ 5 ਟੀਕੇ ਲੱਗ ਜਾਣਗੇ ਤਸੱਲੀ ਕਰਾ ਕੇ ਫੇਰ ਤੈਨੂੰ ਕੁੱਤੀ ਦਾਂਗੇ। ਫੇਰ ਦਾਂਗੇ ਇਦਾਂ ਤਾਂ ਨਹੀਂ ਨਾ ਕਹਿ ਕੇ ਲੈ ਜਾ ਕੇ ਟੀਕੇ ਲਾ ਲਵੀਂ। ਨਹੀਂ ਇਦਾਂ ਕਿਉਂ ਕਹਿਣਾ, ਤੇ ਮੈਂ ਆਪਣੀ ਜਾ ਕਿਹੜਾ ਵੰਡੀ ਕੋਈ। ਹਾਂ ਸਹੀ ਗੱਲ ਆ। ਤੇ ਅਸੀਂ ਤਾਂ ਤੁਹਾਨੂੰ ਦੱਸਿਆ ਕਿ ਕਾਇਲ ਹੀ ਦੋਸਤੋ ਮੁਹੱਬਤ ਵਾਲੇ ਬੰਦਿਆਂ ਨੇ, ਜਿਹੜਾ ਬੰਦਾ ਕੋ ਮੁਹੱਬਤ ਕਰਨ ਵਾਲਾ ਸੀ ਤੇ ਉਹਦੇ ਜਨਾਬ ਵਾਲੀ ਕਾਇਲ ਆ। ਤੇ ਇਹ ਹੁਣ ਲੱਗਾ ਮੇਰੇ ਨਾਲ ਟੀਕਾ ਲਵਾਉਣ, ਜਿੱਦਣ ਇਹਦੇ 5 ਪੂਰੇ ਹੋ ਜਾਣੇ ਆ। ਇੱਕ ਦਫਾ ਡਾਕਟਰ ਨੂੰ ਚੈੱਕ ਕਰਾਉਣੀ ਹੈ, ਜਿੱਦਣ ਡਾਕਟਰ ਨੇ ਕਹਿ ਦਿੱਤਾ ਜੀ ਬਿਲਕੁਲ ਇਹ ਹੁਣ ਤਸੱਲੀ ਹੋ ਗਈ, ਤਸੱਲੀ ਆ, ਇਹ ਰੈਡੀ ਆ। ਫਿਰ ਅਗਲੀ ਦਫਾ ਜਿਹੜੀ ਆ ਫਿਰ ਇਹਨੂੰ ਦੇਵਾਂਗੇ, ਉੱਥੇ ਕਰਾਸ ਕਰਾਵਾਂਗੇ। ਕਰਾਸ ਤਾਂ ਇੱਥੋਂ ਹੀ ਹੋਣੀ ਹੈ ਖੈਰ ਆਪਣੇ ਕੁੱਤੇ ਕੋਲੇ। ਤੇ ਬੜਾ ਲਿਆ ਕਿ ਇਹਦਾ ਵੀ ਚਾਅ ਪੂਰਾ ਹੋ ਜਾਏਗਾ ਜਦੋਂ ਆਉਂਦਾ ਅਰਸਲਾਨ ਭਾਈ। ਹਾਂਜੀ ਅਰਸਲਾਨ ਭਾਈ ਮੈਨੂੰ ਕਿਹੜਾ ਦੇਣਾ? ਅਰਸਲਾਨ ਭਾਈ ਮੈਨੂੰ ਕਿਹੜਾ ਦੇਣਾ? ਮੈਂ ਯਾਰ ਜਿਹੜਾ ਮਰਜ਼ੀ ਲੈ ਜਾ, ਮੈਂ ਜਿਹੜਾ ਦਿਲ ਕਰ। ਨਹੀਂ ਤੁਸੀਂ ਦੱਸਣਾ ਕਿਹੜਾ ਦੇਣਾ। ਤੇ ਮੈਂ ਇਹਨੂੰ ਕਿਹਾ ਸੈੱਟ ਕਰਕੇ ਤੈਨੂੰ ਉਹ ਦੇਵਾਂਗੇ, ਠੀਕ ਆ। ਚਲੋ ਇਹਨਾਂ ਕੋਲ ਮਾਲ ਡੰਗਰ ਵੀ ਉੱਥੇ ਆ, ਸਾਂਭੇਗਾ ਵੀ ਚੰਗੀ। ਉਸ ਤੋਂ ਇਲਾਵਾ ਰਾਖੀ ਰੋਖੀ ਵੀ ਤਾਂ ਨਹੀਂ ਹੋਈ ਜਾਏਗੀ। ਇੱਕ ਕਤੂਰੀ ਇਹਨਾਂ ਕੋਲ ਹੈਗੀ ਆ ਛੋਟੀ ਪਹਿਲੇ ਵੀ, ਬੜਾ ਲੈ ਕੇ ਜ਼ਰਾ ਇਹਦੇ ਨਾਲ ਥੋੜੀ ਜਿਹੀ ਰੌਣਕ ਲੱਗ ਜਾਏਗੀ, ਹੋਰ ਜ਼ਰਾ ਸ਼ੌਕ ਵੱਧ ਜਾਏਗਾ। ਗਾਂ ਕੋ ਬੱਚਾ ਬੁੱਚਾ ਆਪਣਾ ਪਾਲੇਗਾ। ਚਲੋ ਸਾਨੂੰ ਵੀ ਸ਼ੌਕ ਖੁਸ਼ੀ ਹੋਊਗੀ ਕਿ ਯਾਰ ਕੋਈ ਸਾਡੇ ਕੋਲ ਚੀਜ਼ ਗਈ ਇਹਨੇ ਅੱਗੇ ਵਧਾਈ ਆ, ਠੀਕ ਆ। ਤੇ ਇਸੇ ਤਰ੍ਹਾਂ ਹੀ ਕਹਿੰਦਾ ਨਾ, ਚੀਜ਼ ਸਾਹਮਣ ਵਾਲੇ ਬੰਦੇ ਹੋਣ, ਸਾਨੂੰ ਛਾਵਾਂ ਦੇਣ ਦਾ ਦੁੱਖ ਨਹੀਂ ਹੁੰਦਾ। ਪਹਿਲੇ ਪੈਸੇ ਭਰ ਕੇ ਵੀ ਸ਼ਾਇਦ ਲੈ ਕੇ ਦਈਏ, ਅਗਲਾ ਬੰਦਾ ਦੀ ਕੇਅਰ ਹੀ ਨਾ ਕਰੇ ਤੇ ਫਿਰ ਉਹ ਸਾਨੂੰ ਦੁੱਖ ਹੁੰਦਾ ਇਸ ਗੱਲ ਦਾ। ਤੇ ਅਮਰ ਧਿਆਨ ਨਾਲ ਫੜ ਕੇ ਰੱਖੀਆਂ ਚਾ। ਲਓ ਜੀ ਕਤਰਾ ਦਰਿਆ ਦਾ ਬਹਿ ਰਿਹਾ ਤੇ ਕਤਰਾ ਹੀ ਜਨਾਬ ਡ੍ਰਿਪ ਦੇ ਜ਼ਰੀਏ ਅੰਦਰ ਆ ਰਿਹਾ ਜੀ। ਇਹਦਾ ਮੂੰਹ ਮੈਸ ਕਰਕੇ ਬਣਿਆ ਕਿ ਇਹ ਤੰਗ ਬੜਾ ਕਰਦੀ ਜੇ। ਟੱਪਦੀ ਕਿਦਾਂ ਹੈਗੀ? ਬਹੁਤ ਜ਼ਿਆਦਾ ਹੈ ਟੱਪਦੀ ਨਾ, ਕਾਬੂ ਕੀਤੀ। ਹਾਂ ਤੇ ਇਹਨੂੰ ਬੜਾ ਔਖਾ ਭਾਈ ਫੜ ਕੇ ਤੇ ਫੇਰ ਬੈਠੇ ਆ ਨੇ। ਇੱਕ ਹੱਥ ਪਟੇ ਤੋਂ ਪੜਿਆ, ਇੱਕ ਲੱਤ ਉਹਦੀ ਨਾ, ਇੱਕ ਹੱਥ ਉੱਥੇ ਲੱਤ ਮੈਂ ਫੜੀ, ਲੱਤ ਨੂੰ ਛੱਡ ਦੇ। ਇਹਨੇ ਕਮਰ ਦੇ ਉੱਤੇ ਹੱਥ ਰੱਖ ਇੱਥੇ ਖਾਂ ਉੱਠ ਕੇ ਨਾ ਖਲੋਣ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਨਾ, ਉਹ ਵੀ ਹਟ ਜਾਊਗੀ। ਮੂੰਹ ਬੰਨਿਆ ਐਸੇ ਕਰਕੇ ਇਹਦਾ। ਖੋਲ ਦੇ ਧਿਆਨ ਨਾਲ ਮੂੰਹ, ਧਿਆਨ ਨਾਲ ਅੱਗੋਂ ਫੜ ਕੇ ਨਾ ਕਿ ਬਸ ਠੀਕ ਹੈ, ਖੁੱਲ ਗਿਆ। ਕੁੱਤੀ ਲੱਗ ਇਹਨੂੰ ਬਾਹਰ ਲੈ ਜਾ, ਜਰਾ ਥੋੜੀ ਤੋਰ ਫੇਰ ਲਾ। ਆਹ ਬਸ ਠੀਕ ਆ। ਹੱਥੋਂ ਮੋਟਰ ਚਲਾਉਣਾ ਉਧਰ ਤੋਂ। ਹਾਂ ਪੈਪ ਉਧਰ ਪਰ ਦੂਸਰੇ ਖੁੱਡੇ 'ਚ ਰੱਖ। ਲਾਗੋ ਕਰਕੇ ਛੇੜੀ ਲਾਗੋ ਕਰਕੇ ਪਟਾ ਖੋਲ ਦੇ, ਪਟਾ ਲਾ ਦੇ। तुम काले सूट वाले ਨੇ ਲੜਾਇਆ ਸੀ ਭਾਈ ਅੱਗੇ ਤਾਂ ਸਾਡੇ ਜਾਨਵਰ ਤੂੰ ਛੱਡਿਆ ਕਹਿੰਦੇ। ਭਾਜੀ ਮਾਸ਼ਾਅੱਲਾ ਬਹੁਤ ਅੱਛਾ ਕੁੱਤਾ ਲੜਿਆ, ਬਹੁਤ ਅੱਛਾ ਕੁੱਤਾ ਲੜਿਆ। ਮੈਂ ਦੇਖ ਲਓ ਉਹਦਾ ਹਾਲਾਤ। ला दे कुछ ना तो तो पट्टी को तो सूजी लेंदा ਬਾਲਾ ਮੂੰਹ ਚੁੱਭਦਾ ਵਾ। चंगा ने ਚੰਗੀ ਤਰ੍ਹਾਂ ਭਰ ਦੇ, ਚੰਗੀ ਤਰ੍ਹਾਂ। ਹੁਣ ਗਰਮਾ ਨਹੀਂ ਪੈਂਦਾ ਆਹੋ ਹੁਣ ਮੂੰਹ ਲਵੇਟਿਆ ਹੋਇਆ ਹੁਣ। ਉੱਤੇ ਕਿਉਂ ਰੱਖ ਉੱਤੇ ਕਾਹਦਾ ਭਰੀ ਜਾਂਦਾ? ਤੇਰਾ ਸਿਰ ਕਿੱਡਾ ਇਹਦੇ ਵਿੱਚ ਮੋਰੀਆਂ ਦੇ ਭਰ ਲੂੰ। ਬਹਿ ਜਾ ਆਰਾਮ ਸਕੂਨ, ਨਹੀਂ ਤੈਨੂੰ ਵੱਢਦਾ ਕੁੱਤਾ। ਚੁਣ ਕੇ ਮੋਰੀਆਂ 'ਚ ਪਾ ਦੇ। ਇੱਥੇ ਮੋਰੀਆਂ 5-7 ਕੁੱਤੇ ਦੇ ਉਰਲੇ ਪਾਸੇ। ਆਹੋ ਭਰ ਵਿੱਚ ਨੂੰ ਧੱਕ ਇਦਾਂ। ਇੱਥੇ ਵੀ ਧੱਕ, ਉਰਲੇ ਪਾਸੇ ਵੀ ਧੱਕ। ਜੇ ਤੇਰਾ ਵੇਸਣਾ ਚੜੂ ਉਰਲੇ ਆ ਝਾੜ ਲੂਣ, ਝਾੜ ਪਹਿਲਾਂ ਲੂਣ ਤੋਂ ਇਦਾਂ ਨਹੀਂ ਲੱਤ ਦੇ ਉਰਲੇ ਪਾਸੇ ਝਾੜ। ਇੱਥੋਂ ਝਾੜ ਇੱਥੇ ਆ ਦੇ ਮੋਰੀਆਂ ਆ ਦੇ। ਇਹ ਆ ਜਿਹੜੀਆਂ ਇੱਥੇ ਭਰ। ਜਿੰਨਾ ਲਾ ਦੂੰਗਾ ਤੈਨੂੰ ਟੀਕਾ ਲਾਉਣ ਦੀ ਲੋੜ ਹੀ ਨਹੀਂ ਪੈਣੀ। ਆ ਭਾਈ ਨੇ ਗੱਲ ਸਹੀ ਕੀਤੀ। ਇੱਥੇ ਵੀ ਫੜ। ਤੇ ਹੁਣ ਕਿਤੇ ਵੀ ਰਹਿ ਗਿਆ ਨਾ ਮੁੜ ਕੇ ਫਿਰ ਜਿੰਨੇ ਮਰਜ਼ੀ ਟੀਕੇ ਲਾ ਲਓ ਜ਼ਖਮ ਖਰਾਬ ਹੀ ਹੁੰਦਾ। ਹੁਣ ਨਹੀਂ ਬਾਬੇ ਦੀ ਵੀਡੀਓ ਬਣਾ, ਬਾਬੇ ਦੀ ਗੱਲ ਕੈਚ ਕਰ ਜਰਾ। ਇਸ ਜਿਹੜਾ ਲਾਮੂ ਛੁੜਿਆ ਤੇ ਸੀਨੇ ਗੱਲ ਦੇ ਵਿੱਚ ਨਾ ਜੀ ਸਾਡੇ ਮਹੱਲੇਦਾਰ ਬੜੇ ਰਾਜੀ ਆ। ਬੜਾ ਕੁੱਤਾ ਆਇਆ ਸੀ ਅਖੀਰ ਸ਼ਾਇ ਹੁੰਦੀ ਹੈ ਤੇ ਉਹ ਸੋ ਬੋਲ ਦਿਆ ਮੋਟਾ ਆਖਰ ਸਾਡਾ ਮੋਟਾ ਕੁੱਤਾ ਫੜਿਆ ਪਿਆ ਦਿਆ ਬੜਾ ਲੜਸੇ ਇਹ ਇਧਰਲੇ ਪਾਸੇ ਖਲਾਣਾ ਕਿੱਥੇ ਬਾਬਾ ਦੀ ਲੱਗੀ ਹੋਈ ਕਿੱਥੇ ਭਲਾ ਕੰਨ ਠੀਕ ਨਹੀਂ ਸੀ ਮਤਲਬ ਕੰਨ ਦੇਖਾਂ ਮੈਂ ਭਰਿਆ ਵਾ ਨਾ ਭਰ ਇੱਧਰ ਹਾਂ ਜਿਹਨੇ ਸੀ ਆ ਗਈ ਜਿੰਨਾ ਸਾਡੇ ਜਾਨਵਰ ਨੇ ਉਹਨੂੰ ਕੁੱਟਿਆ। ਮਜ਼ਾ ਆਇਆ ਲਿਖਿਆ ਕਿ ਨਹੀਂ? ਹਾਂ ਸਹੀ ਦੱਸ ਕੀ ਕੀਤਾ ਨੇ ਅੱਜ? ਦੱਸ ਖੋਲ ਕੇ ਦੱਸ ਯਾਰ ਅੱਜ। ਮੀਂਹ ਪਾ ਗਿਆ ਲੱਤ ਕਿਦਾਂ ਤਰੀ ਮਿਆ ਆਇਆ। ਹਾਏ ਮਜ਼ਾ ਆ ਗਿਆ। ਤੈਨੂੰ ਮਜ਼ਾ ਆਇਆ ਕਿ ਨਹੀਂ? ਆਇਆ ਹੈ ਆਇਆ। ਕਿਹਨੇ ਮਾਰਿਆ ਵੇ? ਆਪਣੇ ਨੇ ਮਾਰਿਆ। ਦਿਲ ਖੁਸ਼ ਹੈ ਕਿ ਨਹੀਂ? ਕੀ ਬਾਤ ਹੈ ਵੇ। ਬਹਾਨਾ ਹੀ ਹੈ ਬੋਲ ਬਹਾਨਾ ਹੀ। ਹਾਲਾਂਕਿ ਇੱਧਰ ਦੱਸ ਜਰਾ ਉਹ ਕੁੱਤਾ ਕਿੱਡਾ ਸੀ ਤੇ ਆਪਣਾ ਕਿੱਡਾ ਹੈਗਾ? ਉਹਨਾਂ ਨੇ ਬੇਈਮਾਨੀ ਵੀ ਕੀਤੀ ਵਿੱਚ। ਇਹ ਤੁਸੀਂ ਤਸਵੀਰਾਂ ਦਿਖਾਈਆਂ ਨਾ, ਹਾਂ ਤੇ ਉਹਨਾਂ ਬੇਈਮਾਨੀ ਕੀਤੀ ਫਿਰ ਵੀ ਹਾਰ ਗਏ। ਕਾਦੀ ਬੇਈਮਾਨੀ ਕੀਤੀ ਪਰ ਦੱਸ ਯਾਰ। ਉਹ ਕੁੱਤੇ ਕੀ ਕਹਿੰਦੇ ਉਹਦੀਆਂ ਕੀ ਕਹਿੰਦੇ ਹੱਡੀਆਂ ਸਾਰੀਆਂ ਦਿਖਾਂਦੀਆਂ ਸੀ। ਉਹ ਤਗੜਾ ਕੁੱਤਾ ਲੈ ਕੇ ਆ ਗਏ ਫਿਰ। ਹਾਂ ਬੇਈਮਾਨੀ ਕੀਤੀ ਨਾ। ਬੇਈਮਾਨੀ ਨਤੀਜਾ ਕੀ ਨਿਕਲਿਆ ਫਿਰ? ਬੇਈਮਾਨੀ ਉਹਨਾਂ ਨਾਲ ਫੇਰ ਹੋ ਗਈ ਉਦੋਂ। ਅੱਛਾ ਨਿਆਣਾ ਵਾਲਾ ਕੀ ਕਹਿੰਦਾ ਪਿਆ ਆ? ਮੈਂ ਤਸਵੀਰਾਂ ਦਿਖਾਈਆਂ ਜਿਹੜੀਆਂ ਨੇ ਮੈਨੂੰ ਤਸਵੀਰਾਂ ਵਿਖਾਈਆਂ ਸੀ ਨਾ, ਮੈਂ ਕਿਹਾ ਯਾਰ ਕੁੱਤਾ ਚੈੱਕ ਕਰਨਾ ਵਾ। ਮੈਂ ਸੇਲ ਵਾਸਤੇ ਲਾਇਆ ਹੋਇਆ ਸੀਗਾ। ਉਹਨੇ ਮੈਨੂੰ ਤਸਵੀਰਾਂ ਦਿਖਾਈਆਂ, ਕੁੱਤੇ ਦੀਆਂ ਹੱਡੀਆਂ ਨਿਕਲੀਆਂ ਸੀ ਉਹਦੇ ਵਿੱਚ, ਠੀਕ ਆ। ਤੇ ਉਹ ਮੈਂ ਨਾਲ ਅਟੈਚ ਕਰਾਂਗਾ ਫੋਟੋਆਂ। ਤੇ ਹੁਣ ਵਾਲਾ ਕੁੱਤਾ ਤੁਸੀਂ ਵੇਖ ਲਿਓ ਕਿ ਕੁੱਤਾ ਹੁਣ ਵਾਲਾ ਕਿਦਾਂ ਦਾ ਜੇ ਤੇ ਉਦੋਂ ਦਾ ਕਿੱਦਾਂ ਕੁੱਤਾ। ਹੁਣ ਕੁੱਤਾ ਨੂੰ ਕੱਦ 'ਚ ਵੀ ਚੰਗਾ ਸੀਗਾ, ਰਾਜ਼ੀ ਵੀ ਬੜਾ ਸੀਗਾ। ਤੇ ਜਦੋਂ ਰਕਸ਼ੇ ਤੇ ਲੈ ਕੇ ਆਇਆ ਉਦੋਂ ਮੈਂ ਗੱਲ ਕੀ, ਮੈਂ ਕਿਹਾ ਜਿਹੜੀਆਂ ਤੂੰ ਫੋਟੋਆਂ ਵਿਖਾਈਆਂ ਹੋਰ ਸੀ ਕੁੱਤਾ ਹੋਰ ਸੀ। ਮੈਂ ਕੋਈ ਗੱਲ ਨਹੀਂ ਖੈਰ ਆ ਛੱਡ ਦਈਏ ਫਿਰ ਆਪਾਂ ਘਾਬਰੇ ਤੇ ਨਹੀਂ ਨਹੀਂ ਛੱਡ ਦਿੱਤਾ। ਹਾਂ ਆ ਗਿਆ ਬਾਈ। ਨਿਆਣੇ ਬੜੇ ਰਾਜੀ ਆ। ਇਹਨਾਂ ਨੂੰ ਪਤਾ ਲੱਗਾ ਇੱਥੇ ਹਾਲਾਂਕਿ ਮੈਂ ਦੱਸਿਆ ਕੋਈ ਨਹੀਂ। ਮੈਂ ਕਿਹਾ ਫਿਰ ਰਸ਼ ਬੜਾ ਹੋ ਜਾਂਦਾ ਭਾਈ। ਜਦੋਂ ਇਹਨਾਂ ਨੂੰ ਪਤਾ ਲੱਗਾ ਭੱਜੇ ਆਏ ਭਾਈ। ਸਲਾਮ ਦਾ ਕੁੱਤਾ ਲੜਨ ਲੱਗਾ ਜੀ ਤੇ
ਤੇ ਉਹ ਸਾਨੂੰ ਹੁਣ ਕੀ ਪਤਾ ਹੈਗਾ ਕਿ ਜਨਾਬ ਸਾਡੇ ਕਮਾਂਡੋ ਨੇ ਅਖੀਰ ਕਰ ਦੇਣੀ। ਔਰ ਰਾਜੂ ਦਿਲ ਖੁਸ਼ ਕਰ ਛੱਡੇਗੀ ਅੱਜ ਤੇ ਤੂੰ ਬਾਈ, ਜਿਵੇਂ ਰਾਜੂ ਜਿਵੇਂ ਇਹ ਹੁਣ ਜਿੰਨਾ ਤੁਹਾਨੂੰ ਉੱਥੇ ਨਜ਼ਰ ਆ ਰਿਹਾ ਕਿ ਰਾਜੂ ਲਿਬੜਿਆ ਛਿਬੜਿਆ ਹੈਗਾ, ਸਾਰਾ ਬਲੱਡ ਹੁੰਦਾ ਲੱਗਾ ਰਾਜੂ ਦੇ। ਰਾਜੂ ਦੇ ਸਿਰਫ ਨੱਕ ਤੇ ਲੱਗੇ ਥੋੜੇ ਜਿਹੇ 2-3 ਦੰਦ ਦੰਦੀਆਂ ਲੱਗੀਆਂ ਨੇ, ਤੇ ਇੱਕ ਇੱਧਰਲੀ ਸਾਈਡ ਦੰਦੀ ਲੱਗੀ ਤੇ ਇੱਕ ਕੰਨ ਦੇ ਪਿੱਛੇ ਲੱਗੀ ਆ ਬਸ। ਇਸ ਤੋਂ ਇਲਾਵਾ ਰਾਜੂ ਨੂੰ ਕੋਈ ਦੰਦੀ ਨਹੀਂ ਲੱਗੀ। ਤੇ ਮੈਂ ਜਨਾਬ ਹੁਣ ਨਾ ਚੱਲਾਂ ਆਪਣਾ ਪਾਣੀ ਗਰਮ ਕਰਕੇ ਫਟਕੜੀ ਪਾ ਕੇ ਇਹਨੂੰ ਧੋ ਕੇ ਇੱਕ ਦਫਾ ਫੇਰ ਨਮਕ ਵਾਲਾ ਪਾਣੀ ਮਾਰ ਕੇ ਸਾਫ਼ ਕਰਕੇ ਤੇ ਇੱਥੇ ਪਾਇਓਡੀਨ ਵਗੈਰਾ ਲਾਉਂਦੇ ਆ ਤਾਂ ਕਿ ਇਹ ਜਰਾ ਸਾਡਾ ਸ਼ਹਿਜ਼ਾਦਾ ਸੈੱਟ ਹੋ ਜਾ। ਸਾਨੂੰ ਇੰਨੀ ਉਮੀਦ ਕੋਈ ਨਹੀਂ, ਯਕੀਨ ਕਰੋ ਜਿਨ੍ਹਾਂ ਨੇ ਅੱਜ ਅਖੀਰ ਦੀ ਚਸ ਕਰਾ ਛੱਡੀ। ਆਏ ਮਜ਼ਾ ਆ ਗਿਆ, ਤਾਂ ਲਿਖਿਆ ਮਜ਼ਾ ਆ ਗਿਆ। ਅੱਛਾ ਵੀ ਜਿੰਨਾ ਮੈਂ ਰਾਜੀ ਹੈ ਨਾ, ਮੇਰੇ ਆਂਢੀ ਗੁਆਂਢੀ ਸਾਰੇ ਬੜੇ ਰਾਜੀ ਹੈ। ਮੈਂ ਲੜਾਇਆ ਵੀ ਨਹੀਂ, ਨਾਲ ਇੱਥੇ ਭਾਈ ਰਫਾਨ ਉਹਨਾਂ ਨੇ ਲੜਾਇਆ। ਮੈਂ ਕਿਹਾ ਤੁਸੀਂ ਲੜਾਓ, ਮੈਂ ਵੀਡੀਓ ਬਣਾਉਣਾ। ਫਿਰ ਉਹ ਇੱਕ ਦੋਸਤ ਆ ਗਿਆ, ਮੈਂ ਕਿਹਾ ਤੂੰ ਵੀਡੀਓ ਬਣਾ ਤੇ ਮੈਂ ਜਰਾ ਫਿਰ ਇਹਨੂੰ ਜਰਾ ਲੜਾਉਣਾ ਹੈ। ਤੇ ਫਿਰ ਰਾਜੂ ਅਖੀਰ ਕਰ ਗਿਆ ਯਾਰ, ਰਾਜੂ ਨੇ ਬੰਗੇ ਪਾ ਦਿੱਤੇ ਯਾਰ, ਅਖੀਰ ਹੋ ਗਈ ਅੱਜ ਤੇ ਕਮਾਂਡੋ ਦਾ ਬਾਅਦ ਰਾਜੂ ਵੀ ਨੰਬਰ ਲੈ ਗਿਆ ਯਾਰ। ਵੇਖੋ ਨਾ ਮਾਸ਼ਾਅੱਲਾ ਹੁਣ ਤਾਂ ਸਾਡਾ ਲਾਈਗਰ ਵੀ ਫਿੱਟ ਹੁੰਦਾ ਜਾਂਦਾ ਜੇ, ਠੀਕ ਹੈ, ਕਾਫੀ ਬਿਹਤਰ ਹੁੰਦਾ ਜਾਂਦਾ। ਤੇ ਸ਼ਾਮ ਦਾ ਟਾਈਮ ਆ, ਹੁਣ ਇਹਨੂੰ ਖਾਣਾ ਖੁਣਾ ਪਾਇਆ ਇਹਨੂੰ ਮੈਂ, ਤੇ ਇਹ ਜਨਾਬ ਆਇਆ ਜੇ ਗੋਸ਼ਤ ਪਾਇਆ ਇਹਨੂੰ ਮੈਂ ਕੱਚਾ ਹੀ, ਤੇ ਉਹ ਕੁਝ ਭਰਾ ਚ ਪਿਆ ਹਲੇ ਤੇ ਕੋਲਾ। ਮੈਂ ਦੋਸਤੋ ਆਪਣਾ ਉਹਨੂੰ ਲਾ ਲਿਆ ਇੰਜੈਕਸ਼ਨ ਜਿਹੜਾ ਹੈਗਾ ਕਿ ਨਾ ਜਿਹੜੀ ਫੀਮੇਲ ਆ, ਠੀਕ ਉਹ ਭਲਾ ਹੋਵੇ। ਸਬੈਰ ਉਹਨਾਂ ਦਾ ਆਏ ਸੀ, ਚਲੇ ਗਏ। ਤੇ ਆ ਵੇਖੋ ਡ੍ਰਿਪ ਸ਼ੇਪ ਜਨਾਬ ਸਾਡੀ ਖਤਮ ਹੋ ਗਈ ਹੈ। ਦਿਨ ਵੀ ਤਕਰੀਬਨ ਗਰੂਬ ਹੋਣ ਦੇ ਟਾਈਮ ਤੱਕ ਆ ਗਿਆ ਵਾ। ਤੇ ਫਾਈਨਲੀ ਜਨਾਬ ਮੁਰਗੀਆਂ ਨੂੰ ਬੰਦ ਕਰਾਂ, ਬਲਕਿ ਮੈਂ ਪਹਿਲੇ ਲਾਈਟਾਂ ਚਲਾਵਾਂ ਫਿਰ ਮੁਰਗੀਆਂ ਬੰਦ ਕਰਦਾ। ਮੁਰਗੀਆਂ ਖੁੱਡੇ ਚਲੇ ਗਈਆਂ ਹੋਣੀਆਂ ਆਪਣੇ, ਸਿਰਫ ਦਰਵਾਜ਼ਾ ਲਾਉਣਾ ਵਾ। ਤੇ ਆਪਾਂ ਫਿਰ ਅੱਜ ਦੀ ਛੁੱਟੀ ਵਲੌਗ ਅਪਲੋਡ ਕਰੀਏ ਤਾਂ ਕਿ ਮੇਰੇ ਵੀਰ ਜਿਹੜੇ ਇੰਤਜ਼ਾਰ ਕਰ ਰਹੇ ਹੁੰਦੇ ਆ ਹੁਣ, ਤੇ ਉਹਦਾ ਵੱਧ ਸਾਡੀ ਵੀਡੀਓ ਵੇਖ ਕੇ ਲਾਈਕ ਕਰਕੇ ਸੋਹਣਾ ਜਿਹਾ ਕਮੈਂਟਸ ਕਰਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਸਕਣ। ਇਹ ਇੱਕ ਦੋਸਤ ਨੇ ਮੈਨੂੰ ਕਿਹਾ ਸੀਗਾ ਅਰਸਲਾਨ ਭਾਈ ਇਹ ਸਰਾਖ ਆ, ਬਿਲਕੁਲ ਮੈਂ ਅੱਜ ਵੇਖਿਆ ਜੇ। ਤੇ ਜਦੋਂ ਮੈਂ ਆਇਆ ਸੀਗਾ ਤੇ ਮੈਨੂੰ ਇੱਕ ਖੁਮਰਾ ਇੱਥੇ ਦੋਸਤੋ ਨਜ਼ਰ ਨਹੀਂ ਆਇਆ, ਠੀਕ ਹੈ। ਮੈਂ ਸਮਝਦਾ ਰਿਹਾ ਕਿ ਲੈ ਵੀ ਲੱਗਦਾ ਤੁਰ ਰੈਟ ਹੋ ਗਿਆ ਜੇ, ਉੜ ਗਿਆ ਜੇ। ਤੇ ਫਿਰ ਜਦੋਂ ਮੇਰੀ ਅਚਾਨਕ ਨਜ਼ਰ ਪਈ ਹੈ ਤੇ ਆ ਨੈਟ ਵਾਲੀ ਜਿਹੜੀ ਡਿਵਾਈਸ ਲੱਗੀ ਹੋਈ ਹੈ, ਡਿਵਾਈਸ ਦੇ ਉੱਪਰ ਚੜ੍ਹ ਕੇ ਬੈਠਾ ਸੀ। ਮੈਂ ਕਿਹਾ ਯਾ ਅੱਲਾ ਤੇਰਾ ਸ਼ੁਕਰ ਆ ਬਚ ਗਿਆ। ਮੈਨੂੰ ਫੌਰੀ ਉਹ ਕੱਲ੍ਹ ਵਾਲੇ ਕਮੈਂਟਸ ਦੀ ਯਾਦ ਆਈ ਕਿ ਇੱਕ ਵੀਰ ਨੇ ਕਿਹਾ ਸੀਗਾ ਟੋਕੇ ਦੇ ਸਾਹਮਣੇ ਸਰਾਖ ਆ, ਤੇ ਮੈਨੂੰ ਬਿਲਕੁਲ ਨਹੀਂ ਸੀ ਪਤਾ। ਇਹ ਅਸੀਂ ਸਰਾਖ ਤੇ ਆਪ ਹੀ ਰੱਖਿਆ ਸੀਗਾ ਕਿਉਂਕਿ ਇੱਧਰ ਡੰਗਰ ਬੰਨੀ ਦੇ ਸੀਗੇ। ਉਧਰ ਜਦੋਂ ਬੰਦਾ ਸੁੱਤਾ ਹੁੰਦਾ ਸੀਗਾ ਤੇ ਉੱਠਣਾ, ਝਾਤੀ ਮਾਰਨੀ, ਦਰ ਲਾਈਟ ਛੱਡ ਮਾਰ ਕੇ ਡੰਗਰਾਂ ਨਿਗਾਹ ਮਾਰ ਲਈ ਸੀਗੀ। ਤੇ ਸਰਾਖ ਤੇ ਠੀਕ ਆ, ਬੜਾ ਲੈ ਕੇ ਇਹਨਾਂ ਵਾਸਤੇ ਠੀਕ ਨਹੀਂ ਹੈਗਾ। ਇਹ ਕਿਤੇ ਨਿਕਲ ਨਾ ਜਾਣ ਤੇ ਟੈਨਸ਼ਨ ਵਾਲੀ ਗੱਲ ਆ। ਮਿਹਰਬਾਨੀ ਵੀਰ ਤੇਰੀ, ਤੂੰ ਮੈਨੂੰ ਦੱਸਿਆ, ਮੈਂ ਜੈਨੂਇਨ ਗੱਲ ਆ, ਮੇਰੇ ਜ਼ਿਹਨ 'ਚ ਕੋਈ ਨਹੀਂ ਸੀ ਹੈਗਾ। ਹਾਲਾਂਕਿ ਐਡੇ ਕੋ ਸਰਾਖਾਂ ਦੇ ਵਿੱਚ ਨਿਕਲਣ ਇਹਨਾਂ ਵਾਸਤੇ ਕੋਈ ਮੁਸ਼ਕਿਲ ਨਹੀਂ ਹੈਗਾ। ਇਹ ਤਾਂ ਸ਼ੁਕਰ ਹੈ ਕਿ ਭਲਾ ਮਾਨਸ ਦੀ ਕੌਮ ਹੈਗੀ ਹੈ, ਇਹਨਾਂ ਨੇ ਸਾਨੂੰ ਤੰਗ ਨਹੀਂ ਕੀਤਾ, ਨਿਕਲੇ ਨਹੀਂ ਹੈਗੇ। ਲੋ ਜੀ ਦੋਸਤੋ ਫਾਈਨਲੀ ਹੁਣ ਜਨਾਬ ਮੇਰਾ ਕੰਮ ਰਹਿ ਗਿਆ ਸਿਰਫ ਮੁਰਗੀਆਂ ਨੂੰ ਬੰਦ ਕਰਨਾ। ਮੁਰਗੀਆਂ ਬੰਦ ਕਰਕੇ ਜਨਾਬ ਮੈਂ ਜਾ ਰਿਹਾ ਘਰ। ਇਹ ਵੇਖੋ ਠੀਕ ਆ, ਦੁੱਧ ਵਾਲੀ ਕੈਨ ਵੀ ਆ ਗਈ ਹੈ, ਦੁੱਧ ਵੀ ਜਨਾਬ ਮੈਂ ਲੈ ਆਂਦਾ ਵਾ। ਤੇ ਬਸ ਸਿਰਫ ਕੰਮ ਰਹਿ ਗਿਆ ਮੁਰਗੀਆਂ ਬੰਦ ਕਰਕੇ ਤੇ ਘਰ ਇੱਕ ਦਫਾ ਗਿਣਤੀ ਮਾਰ ਲਵਾਂ, ਕਿਉਂਕਿ ਗਿਣਨਾ ਵੀ ਜ਼ਰੂਰੀ ਹੁੰਦਾ। ਕਿਤੇ ਜਾਨਵਰ ਕਈ ਦਫਾ ਉੱਤੇ ਥੱਲੇ ਬੈਠੇ ਹੁੰਦੇ, ਇਸ ਕਰਕੇ ਦੇਖ ਲੈਣਾ ਬਿਹਤਰ ਹੁੰਦਾ ਜੀ। ਇਹਨੂੰ ਕੀ ਹੋਇਆ ਓਏ ਯਾਰ, ਚੰਗੀਆਂ ਭਲੀਆਂ ਮੁਰਗੀਆਂ ਸੀ, ਇਹਨੂੰ ਅਚਾਨਕ ਕੀ ਹੋ ਗਿਆ? ਸਾਰੀ ਤੇ ਗਿਣਤੀ ਖਰਾਬ ਹੋ ਗਈ ਮੇਰੀ ਤੇ ਸਾਰੀ ਯਾਰ। ਅੱਬੂ ਨੂੰ ਪਤਾ ਲੱਗ ਗਿਆ ਤਾਂ ਉਹਨੇ ਕਹਿਣਾ ਵੀ ਕੀ ਹੋਇਆ ਨੂੰ। ਚੰਗੀ ਭਲੀ ਅੰਦਰ ਵੀ ਗਈ ਹੈ, ਅੰਦਰ ਜਾ ਕੇ ਕੁਕੜੀ ਜਿਹੜੀ ਆ ਉਹ ਸਮਝੋ ਬਾਹਰ ਹੀ ਗਈ ਯਾਰ। ਅੱਬੂ ਨੂੰ ਪੁੱਛਦਾ ਕਿਤੇ ਬਿਮਾਰ ਬਮੂਰ ਤਾਂ ਨਹੀਂ ਹੈਗੀ। ਬਾਕੀ ਦੇਖੋ ਮਾਸ਼ਾਅੱਲਾ ਸਾਰੇ ਠੀਕ ਆ, ਇਹ ਚਿੱਟੀ ਲੁੰਡੀ ਵੀ ਠੀਕ ਆ, ਉਹ ਲਾਲ ਵੀ, ਬਾਕੀ ਸਾਰੇ ਠੀਕ ਆ। ਇਹਨੂੰ ਕੀ ਹੋ ਗਿਆ ਅਚਾਨਕ? ਪਤਾ ਨਹੀਂ ਹੁਣ ਕੋਈ ਚੀਜ਼ ਲੜ ਗਈ ਹੈ ਜਾਂ ਕੀ ਹਿਸਾਬ ਕਿਤਾਬ। ਅੱਬੂ ਨੂੰ ਘਰ ਜਾ ਕੇ ਪੁੱਛਦਾ ਆ, ਬਲਕਿ ਇਹਨੂੰ ਮੈਂ ਤਾਂ ਰੋਸ਼ਨੀ 'ਚ ਰੱਖ ਕੇ ਪਹਿਲੇ ਵੇਖਦਾ ਇਹਨੂੰ ਹੋਇਆ ਕੀ ਆ। ਜਿੱਤੇ ਬਿਮਾਰ ਸੀ ਕੀ ਮਸਲਾ ਸੀਗਾ ਉਹਨੂੰ ਮੈਂ ਚੈੱਕ ਕਰ ਦਾਂਗੇ, ਸ਼ਾਇਦ ਕੋਈ ਵੜ ਵੁੜ ਤਾਂ ਨਹੀਂ ਲਿਆ, ਕੱਟ ਕੁੱਟ ਤਾਂ ਨਹੀਂ ਲਿਆ। ਤੇ ਨਾ ਮਸਾ ਸਾਨੂੰ ਆਂਡੇ ਵਾਲੀਆਂ ਮੁਰਗੀਆਂ ਲੱਭੀਆਂ ਵਾ, ਇਹ ਨਾ ਹੋਵੇ ਕਿ ਜਿਹੜੇ ਅਸੀਂ 2 ਆਂਡੇ ਖਾਈ ਦੇ ਅਸੀਂ ਉਹਨਾਂ ਤੋਂ ਵੀ ਦੋਸਤੋ ਜਾਈਏ। ਤੇ ਮੈਂ ਪਹਿਲੇ ਚੈੱਕ ਕਰ ਲਵਾਂ ਕਿ ਇਹਨੂੰ ਮਸਲਾ ਕੀ ਬਣਿਆ ਵਾ, ਤੇ ਦੇਖ ਲਵਾਂ ਕਿਤੇ ਚੀਜ਼ ਚੂਜ਼ ਤਾਂ ਨਹੀਂ ਕੋਈ ਲੜ ਗਈ ਇਹਨੂੰ। ਨਹੀਂ ਦੋਸਤੋ ਕਿਤੇ ਕੋਈ ਲੜਨ ਦੀ ਚੀਜ਼ ਅਸਰਾਤ ਕੋਈ ਨਹੀਂ ਹੈਗੇ। ਬਰਲ ਜ਼ਾਹਰੀ ਮੈਨੂੰ ਕੋਈ ਨਜ਼ਰ ਨਹੀਂ ਆਇਆ, ਕੋਈ ਜ਼ਖਮ ਨੇ ਨਜ਼ਰ ਨਹੀਂ ਆਇਆ। ਹੁਣ ਪਤਾ ਨਹੀਂ ਬਿਮਾਰ ਸੀ ਕੀ ਗੱਲਬਾਤ ਆ, ਜਾ ਕੇ ਅੱਬੂ ਨੂੰ ਦੱਸਦਾ ਕਿ ਆਹ ਗੱਲਬਾਤ ਬਣ ਗਈ ਹੈ। ਤੇ ਇਹਨੂੰ ਕਿਤੇ ਟਿਕਾਣੇ ਲਾਣਾ, ਇਹ ਨਾ ਹੋਵੇ ਇਹਨੂੰ ਦੇਖ ਕੇ ਕਿਤੇ ਦੂਸਰੇ ਨੇ ਬਿਮਾਰ। ਹਾਲਾਂਕਿ ਵੈਕਸੀਨ ਵੀ ਪਿਛਲੀ ਵੀਡੀਓ 'ਚ ਕੀਤੀ ਹੈ। ਅੱਲਾ ਜਾਣੇ ਵੈਕਸੀਨ ਨਾਲ ਜਾਨਵਰ ਦੇ ਤੰਦਰੁਸਤ ਹੁੰਦੇ, ਬਿਮਾਰ ਤੇ ਨਹੀਂ ਹੁੰਦੇ ਹੈਗੇ। ਤੇ ਸਾਡੇ ਵਾਸਤੇ ਤੇ ਬੜੀ ਇੱਕ ਬੁਰੀ ਖਬਰ ਆ, ਕਿਉਂਕਿ ਅੱਛੀਆਂ ਖਾਸੀਆਂ ਸਾਨੂੰ ਅੰਡੇ ਵਾਲੀਆਂ ਬੜੀਆਂ ਮੁਨਾਸਬ ਮੁਰਗੀਆਂ ਮਿਲੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਸਾਡੀ ਦੋਸਤੋ ਮਿਸ ਹੋ ਗਈ ਹੈ। ਦੁਆਵਾਂ 'ਚ ਯਾਦ ਰੱਖਿਓ, ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਮਿਲਾਂਗੇ ਇਨਸ਼ਾਅੱਲਾ ਕੱਲ੍ਹ ਇੱਕ ਨਵੀਂ ਵੀਡੀਓ ਨਾਲ। ਫਿਰ ਅੱਲਾ ਹਾਫਿਜ਼।